ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਅੱਜ 13 ਅਪ੍ਰੈਲ ਦਿਨ ਵੀਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੇ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮਾਉਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਐਡਵਾਟਰ ਤੋਂ। ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। US ਮਿਲਟਰੀ ਨੇ 22,000 ਪਾਉਂਡ ਦਾ ਬੰਬ ਅਫਗਾਨਿਸਤਾਨ ਦੇ ਵਿੱਚ ਸੁੱਟਿਆ। ਰਾਸ਼ਟਰਪਤੀ ਟਰੰਪ ਦੀ ਮਾਰਾ-ਲਾਗੋ ਕਿਚਨ ਦੇ ਰਿਜ਼ੋਰਟ ਤੇ 13 ਹੈਲਥ ਵਾਇਲੇਸ਼ਨ ਪਾਈਆਂ ਗਈਆਂ। ਕੰਜ਼ਰਵੇਟਿਵ ਐਕਟਿਵਿਸਟ ਡੋਨਾਲਡ ਟਰੰਪ ਦੇ ਖਿਲਾਫ ਚਾਹੁੰਦੇ ਨੇ ਐਕਸ਼ਨ। ਨਾਰਥ ਕੋਰੀਆ ਦੇ ਸ਼ਾਸਕ ਕਿਮ ਯੋਂਗ ਉਨ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਆਪਣੀ ਤਾਕਤ ਦਿਖਾਉਣ ਦੇ ਲਈ ਸੱਦਾ ਭੇਜਿਆ। US ਨੇ ਸੀਰੀਆ ਦੇ ਵਿੱਚ ਆਪਣੀ ਹੀ ਲਾਈਫ ਤੇ ਹਮਲਾ ਕੀਤਾ, 18 ਦੀ ਮੌਤ। US ਕਾਂਗਰਸ ਨੇ ਵਿਸਾਖੀ ਦੇ ਲਈ ਰੈਜ਼ੋਲੂਸ਼ਨ ਪਾਸ ਕੀਤਾ। ਹੁਣ ਖਬਰਾਂ ਵਿਸਥਾਰ ਦੇ ਨਾਲ। US ਫੋਰਸਿਸ ਨੇ ਅਫਗਾਨਿਸਤਾਨ ਦੇ ਵਿੱਚ 22,000 ਪਾਉਂਡ ਦਾ ਬੰਬ ਆਈਸਿਸ ਦੇ ਟਿਕਾਣਿਆਂ ਦੇ ਉੱਤੇ ਸਿੱਟਿਆ। ਇਹ US ਦਾ ਸਭ ਤੋਂ ਵੱਡਾ ਨਾਨ ਨਿਊਕਲੀਅਰ ਬੰਬ ਦੱਸਿਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਪੈਂਟਾਗਨ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਇਸ ਤੋਂ ਵੱਡਾ ਬੰਬ ਇਸਤੇਮਾਲ ਨਹੀਂ ਕੀਤਾ ਗਿਆ। ਜਨਰਲ ਜੌਨ ਨਿਕੋਲਸਨ ਨੇ, ਜੋ ਕਿ US ਫੋਰਸਿਸ ਦੇ ਅਫਗਾਨਿਸਤਾਨ ਦੇ ਵਿੱਚ ਕਮਾਂਡਰ ਹਨ, ਉਹਨਾਂ ਨੇ ਕਿਹਾ ਕਿ ਇਹ ਬੰਬ ਬਿਲਕੁਲ ਸਹੀ ਜਗ੍ਹਾ ਦੇ ਉੱਤੇ ਸਿੱਟਿਆ ਗਿਆ ਤੇ ਇਸ ਦੇ ਨਾਲ ਅੱਤਵਾਦੀਆਂ ਦੁਆਰਾ ਇਸਤੇਮਾਲ ਕੀਤੇ ਜਾ ਰਹੇ ਕਈ ਸੜਕਾਂ, ਬੰਕਰਜ਼ ਅਤੇ ਟਨਲਜ਼ ਤਬਾਹ ਹੋਏ। ਉਹਨਾਂ ਨੇ ਕਿਹਾ ਕਿ ਬੰਬ ਸਿੱਟਣ ਤੋਂ ਪਹਿਲਾਂ ਇਹ ਪੂਰੀ ਤਰ੍ਹਾਂ ਜਾਂਚ ਪਰਖ ਲਿਆ ਗਿਆ ਸੀ ਕਿ ਇਸ ਦੇ ਵਿੱਚ ਕਿਸੇ ਪ੍ਰਕਾਰ ਦੀ ਕਿਸੇ ਸਿਵਲੀਅਨ ਦੀ ਕੈਜੁਅਲਟੀ ਨਾ ਹੋਵੇ। ਇਸ ਬੰਬ ਦਾ ਨਾਮ, ਜੋ ਕਿ GBU-43 ਰੱਖਿਆ ਗਿਆ ਹੈ। ਇਰਾਕ ਵਾਰ ਦੇ ਦੌਰਾਨ 2003 ਦੇ ਵਿੱਚ ਵੀ ਇਸ ਨੂੰ ਇਨਵੈਂਟਰੀ ਦੇ ਵਿੱਚ ਲਿਆਂਦਾ ਗਿਆ ਸੀ। US ਏਅਰਕ੍ਰਾਫਟ ਨਾਰਮਲੀ 250 ਤੋਂ ਲੈ ਕੇ 2,000 ਪਾਉਂਡ ਦੇ ਬੰਬ ਸਿੱਟਦੇ ਹਨ, ਪਰ 22,000 ਪਾਉਂਡ ਦਾ ਇਹ ਬੰਬ ਪਹਿਲੀ ਵਾਰ ਆਈਸਿਸ ਦੇ ਟਿਕਾਣਿਆਂ ਦੇ ਉੱਤੇ ਸਿੱਟਿਆ ਗਿਆ। ਹਾਲਾਂਕਿ ਇਹ ਸਪਸ਼ਟ ਨਹੀਂ ਹੋਇਆ ਕਿ ਇਹ ਇੰਨਾ ਵੱਡਾ ਬੰਬ ਸਿੱਟਣ ਦੀ ਜ਼ਰੂਰਤ ਕੀ ਸੀ, ਕਿਉਂਕਿ ਦੱਸਿਆ ਜਾਂਦਾ ਹੈ ਕਿ ਇਸ ਬੰਬ ਦੇ ਵਿੱਚ ਉਹ ਸ਼ਮਤਾ ਨਹੀਂ ਹੈ ਕਿ ਇਹ ਪਹਾੜੀਆਂ ਦੇ ਵਿੱਚ ਛੁਪੇ ਹੋਏ ਬੰਕਰਜ਼ ਅਤੇ ਇਸ ਦੇ ਨਾਲ ਉਹਨਾਂ ਗੁਫਾਵਾਂ ਨੂੰ ਤਬਾਹ ਕਰ ਸਕੇ। ਇਸ ਦੇ ਉੱਤੇ ਬੋਲਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ US ਦੇ ਕੋਲ ਦੁਨੀਆ ਦੀ ਸਭ ਤੋਂ ਤਕੜੀ ਆਰਮੀ ਹੈ ਅਤੇ ਅਸੀਂ ਹੁਣ ਉਹਨਾਂ ਨੂੰ ਪੂਰੀ ਆਥੋਰਾਈਜੇਸ਼ਨ ਦੇ ਦਿੱਤੀ ਹੈ ਕਿ ਉਹ ਅੱਤਵਾਦ ਦੇ ਖਾਤਮੇ ਦੇ ਲਈ ਜੋ ਸੰਭਵ ਕਦਮ ਉਹਨਾਂ ਨੂੰ ਚਾਹੀਦੇ ਹਨ ਉਹ ਚੱਕ ਸਕਦੇ ਹਨ। US ਮਿਲਟਰੀ ਨੇ ਇਹ ਹਫ਼ਤੇ ਦੇ ਦੌਰਾਨ ਦੂਸਰੀ ਸਭ ਤੋਂ ਵੱਡੀ ਹਾਈ ਪ੍ਰੋਫਾਈਲ ਸਟ੍ਰਾਈਕ ਕੀਤੀ। ਇਸ ਤੋਂ ਪਹਿਲਾਂ ਸੀਰੀਆ ਦੇ ਵਿੱਚ ਮਿਜ਼ਾਈਲ ਛੱਡ ਕੇ ਉਹਨਾਂ ਨੇ ਸੀਰੀਆ ਦੇ 에ਅਰਬੇਸ ਦੇ ਉੱਤੇ ਹਮਲਾ ਕੀਤਾ ਸੀ। ਹਾਲਾਂਕਿ ਦੱਸਿਆ ਜਾਂਦਾ ਹੈ ਕਿ ਪੈਂਟਾਗਨ ਦੇ ਕੋਲ ਆਪਣੇ ਨਾਨ ਨਿਊਕਲੀਅਰ ਬੰਬਾਂ ਦੇ ਖੇਮੇ ਦੇ ਵਿੱਚ ਇਸ ਤੋਂ ਵੀ ਵੱਡਾ ਬੰਬ GBU-57 ਮੌਜੂਦ ਹੈ, ਜੋ ਕਿ 30,000 ਪਾਉਂਡ ਦਾ ਦੱਸਿਆ ਜਾਂਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਫੇਵਰੇਟ ਹੌਲੀਡੇ ਲੋਕੇਸ਼ਨ ਅਤੇ ਉਹਨਾਂ ਦੇ ਰਿਜ਼ੋਰਟ ਮਾਰਾ-ਲਾਗੋ ਦੀ ਕਿਚਨ ਦੇ ਵਿੱਚ 13 ਹੈਲਥ ਵਾਇਲੇਸ਼ਨ ਸਾਹਮਣੇ ਆਈਆਂ ਹਨ। ਫਲੋਰੀਡਾ ਦੇ ਵਿੱਚ ਪਾਮ ਬੀਚ ਦੇ ਉੱਤੇ ਰਾਸ਼ਟਰਪਤੀ ਟਰੰਪ ਦਾ ਪੌਸ਼ ਰਿਜ਼ੋਰਟ, ਜਿੱਥੇ ਕਿ ਉਹ ਅਕਸਰ ਆਪਣਾ ਫ੍ਰੀ ਟਾਈਮ ਸਪੈਂਡ ਕਰਨ ਦੇ ਲਈ ਜਾਂਦੇ ਹਨ ਅਤੇ ਛੁੱਟੀਆਂ ਮਨਾਉਣ ਦੇ ਲਈ ਜਾਂਦੇ ਹਨ। ਇਸ ਦੇ ਵਿੱਚ ਫਲੋਰੀਡਾ ਡਿਵੀਜ਼ਨ ਆਫ ਹੋਟਲਜ਼ ਐਂਡ ਰੈਸਟੋਰੈਂਟ ਨੇ 13 ਹੈਲਥ ਵਾਇਲੇਸ਼ਨ ਦਾ ਪਤਾ ਲਾਇਆ। ਇਹਨਾਂ ਦੇ ਵਿੱਚ 2 ਵਾਇਲੇਸ਼ਨ ਦੇ ਅਨੁਸਾਰ ਉਹਨਾਂ ਨੇ ਰॉ ਮੀਟ ਰੱਖਣ ਦੇ ਵਿੱਚ ਬੇਪਰਵਾਹੀ ਕੀਤੀ ਸੀ ਅਤੇ ਜਿਸ ਦੇ ਵਿੱਚ ਪਤਾ ਲੱਗਿਆ ਕਿ ਉਹ ਮੀਟ ਰੱਖਣ ਦੀ ਜੋ ਮੈਕਸਿਮਮ ਟੈਂਪਰੇਚਰ ਲਿਮਟ 41 ਡਿਗਰੀ ਹੈ, ਉਸ ਤੋਂ ਵੱਧ ਤਾਪਮਾਨ ਦੇ ਉੱਤੇ ਰੱਖਿਆ ਹੋਇਆ ਸੀ। ਇਹ ਇੰਸਪੈਕਸ਼ਨ 26 ਜਨਵਰੀ ਨੂੰ ਕੀਤੀਆਂ ਗਈਆਂ। ਸਟੇਟ ਸੈਨੀਟੇਸ਼ਨ ਅਤੇ ਸੇਫਟੀ ਲਾਅ ਡਿਪਾਰਟਮੈਂਟ ਨੇ ਇਸ ਹਾਈ ਪ੍ਰਾਇਓਰਟੀ ਵਾਇਲੇਸ਼ਨ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ। ਇਸੇ ਦੇ ਦੌਰਾਨ ਇਸ ਰਿਜ਼ੋਰਟ ਦੇ ਵਿੱਚ ਅੰਡਰ ਕੁਕਡ ਸੀ ਫੂਡ ਸਰਵ ਕਰਨ ਦੀ ਗੱਲ ਵੀ ਪਾਈ ਗਈ। ਰਾਸ਼ਟਰਪਤੀ ਟਰੰਪ ਨੇ ਇਹ ਰਿਜ਼ੋਰਟ 1985 ਦੇ ਵਿੱਚ $5 ਮਿਲੀਅਨ ਦਾ ਖਰੀਦਿਆ ਸੀ ਅਤੇ ਰਾਸ਼ਟਰਪਤੀ ਦੀ ਸਹੁੰ ਚੱਕਣ ਤੋਂ ਬਾਅਦ ਦੇ ਵਿੱਚ ਉਹ ਕਈ ਵੀਕਐਂਡ ਇੱਥੇ ਬਿਤਾ ਚੁੱਕੇ ਹਨ।
ਰਾਸ਼ਟਰਪਤੀ ਡੋਨਾਲਡ ਟਰੰਪ ਜਿੱਥੇ ਕਿ ਆਪਣੇ ਕੈਂਪੇਨ ਦੇ ਦੁਆਰਾ ਕਹੇ ਗਏ ਕਈ ਪ੍ਰੋਮਿਸਿਸ ਨੂੰ ਪੂਰਾ ਕਰਨ ਦੇ ਲਈ ਐਗਜ਼ੀਕਿਊਟਿਵ ਆਰਡਰ ਜਾਰੀ ਕਰਦੇ ਆ ਰਹੇ ਹਨ, ਉਧਰ ਹੀ ਹੈਲਥ ਕੇਅਰ ਬਿੱਲ ਦੇ ਵਿੱਚ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਹੈਲਥ ਕੇਅਰ ਬਿੱਲ ਉਹ ਹਾਊਸ ਦੇ ਵਿੱਚ ਪਾਸ ਨਹੀਂ ਕਰਵਾ ਸਕੇ ਅਤੇ ਇੱਥੋਂ ਤੱਕ ਕਿ ਉਹ ਪੇਸ਼ ਵੀ ਨਹੀਂ ਹੋਇਆ। ਉਧਰ ਹੀ ਕਈ ਕੰਜ਼ਰਵੇਟਿਵ ਲੀਡਰਸ ਜਿਨ੍ਹਾਂ ਨੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕੈਂਪੇਨ ਦੇ ਦੌਰਾਨ ਖੁੱਲ੍ਹ ਕੇ ਸਾਥ ਦਿੱਤਾ ਸੀ, ਉਹ ਹੁਣ ਰਾਸ਼ਟਰਪਤੀ ਟਰੰਪ ਦੇ ਰਵੱਈਏ ਤੋਂ ਨਾਰਾਜ਼ ਨਜ਼ਰ ਆ ਰਹੇ ਹਨ ਅਤੇ ਉਹਨਾਂ ਨੇ ਕਿਹਾ ਅਤੇ ਨੋਟਿਸ ਦਿੱਤਾ ਹੈ ਕਿ ਜੇਕਰ ਰਾਸ਼ਟਰਪਤੀ ਟਰੰਪ ਨੇ ਆਪਣੇ ਕੈਂਪੇਨ ਦੇ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕੀਤਾ ਤਾਂ ਉਹਨਾਂ ਨੂੰ ਮਿਡ ਟਰਮ ਇਲੈਕਸ਼ਨ ਦੇ ਵਿੱਚ ਇਸ ਦੇ ਨਤੀਜੇ ਭੋਗਣੇ ਹੋਣਗੇ। ਐਕਟਿਵਿਸਟ ਸਭ ਤੋਂ ਜ਼ਿਆਦਾ ਨਾਰਾਜ਼ ਓਬਾਮਾ ਕੇਅਰ ਦੀ ਰਿਪੀਲ ਦੇ ਫੇਲ ਹੋਣ ਤੇ ਹਨ ਅਤੇ ਇਸ ਦੇ ਨਾਲ ਪਲੈਨਡ ਪੇਰੈਂਟਹੁੱਡ ਨੂੰ ਡੀਫੰਡ ਕਰਨ ਤੇ ਵੀ ਜੋ ਰਾਸ਼ਟਰਪਤੀ ਟਰੰਪ ਕਾਮਯਾਬ ਨਹੀਂ ਹੋ ਸਕੇ। ਇਸ ਮਾਮਲੇ ਦੇ ਵਿੱਚ ਵੀ ਕੰਜ਼ਰਵੇਟਿਵ ਐਕਟਿਵਿਸਟ ਉਹਨਾਂ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਵਿੱਚ ਕਿਸੇ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ ਅਤੇ ਉਹ ਹੁਣ ਜ਼ਿਆਦਾ ਬਹਾਨੇ ਨਹੀਂ ਬਣਾ ਸਕਦੇ ਅਤੇ ਇਸ ਦੇ ਨਾਲ ਕੰਜ਼ਰਵੇਟਿਵ ਐਕਟਿਵਿਸਟ ਰਾਸ਼ਟਰਪਤੀ ਟਰੰਪ ਦੀ ਐਕਸਪੋਰਟ ਇੰਪੋਰਟ ਬੈਂਕ ਦੇ ਉੱਤੇ ਆਪਣੀ ਨੀਤੀ ਬਦਲਣ ਤੋਂ ਵੀ ਨਾਰਾਜ਼ ਹਨ। ਕੰਜ਼ਰਵੇਟਿਵ ਪਾਰਟੀ ਦੀ ਇਸ ਕਮੇਟੀ ਨੇ ਰਾਸ਼ਟਰਪਤੀ ਟਰੰਪ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਆਪਣੇ ਵਾਅਦਿਆਂ ਦੇ ਉੱਤੇ ਪੂਰੇ ਨਾ ਉਤਰੇ ਤਾਂ ਇਸ ਦੇ ਰਾਜਨੀਤਿਕ ਨੁਕਸਾਨ ਭੁਗਤਣ ਦੇ ਲਈ ਤਿਆਰ ਰਹਿਣ। ਉਹਨਾਂ ਨੇ ਕਿਹਾ ਕਿ ਜੇਕਰ ਉਹ ਆਪਣੇ ਇਹਨਾਂ ਪ੍ਰੋਮਿਸਿਸ ਤੇ ਪੂਰਾ ਨਹੀਂ ਉਤਰਦੇ ਤਾਂ ਕੰਜ਼ਰਵੇਟਿਵ ਉਹਨਾਂ ਤੋਂ ਦੂਰ ਜਾਂਦੇ ਰਹਿਣਗੇ ਅਤੇ ਇਸ ਦੇ ਨਾਲ ਅਗਲੇ ਸਾਲ ਹੋਣ ਵਾਲੀਆਂ ਮਿਡ ਟਰਮ ਇਲੈਕਸ਼ਨ ਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਪਾਰਟੀ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਨਾਰਥ ਕੋਰੀਆ ਦੇ ਸ਼ਾਸਕ ਕਿਮ ਯੋਂਗ ਉਨ ਨੇ ਆਪਣੀ ਸਟਰੈਂਥ ਦਿਖਾਉਣ ਦੇ ਲਈ ਦੁਨੀਆ ਭਰ ਦੇ ਦੇਸ਼ਾਂ ਨੂੰ ਸੱਦਾ ਭੇਜਿਆ ਹੈ। ਨਾਰਥ ਕੋਰੀਆ ਦੇ ਵਿੱਚ ਹੁਣ ਸੈਲੀਬ੍ਰੇਸ਼ਨ ਦਾ ਸਮਾਂ ਹੈ ਤੇ ਉੱਥੋਂ ਦੇ ਸੁਪਰੀਮ ਲੀਡਰ ਕਿਮ ਯੋਂਗ ਉਨ ਉਹਨਾਂ ਨੇ ਕਿਹਾ ਹੈ ਕਿ ਉਹ ਆਪਣੀ ਇਸ ਇਵੈਂਟ ਦੇ ਉੱਤੇ ਦੁਨੀਆ ਭਰ ਦੇ ਦੇਸ਼ਾਂ ਨੂੰ ਸੱਦਾ ਭੇਜਦੇ ਹਨ ਕਿ ਨਾਰਥ ਕੋਰੀਆ ਦੀ ਤਾਕਤ ਉਹ ਆ ਕੇ ਦੇਖਣ। ਉਹਨਾਂ ਨੇ ਇਹ ਵੀ ਕਿਹਾ ਕਿ ਨਾਰਥ ਕੋਰੀਆ 6ਵੇਂ ਨਿਊਕਲੀਅਰ ਟੈਸਟ ਦੇ ਲਈ ਪ੍ਰਤੀਬੱਧ ਹੈ ਤੇ ਉਹ 6ਵਾਂ ਪਰਮਾਣੂ ਪ੍ਰੀਖਣ ਕਰਕੇ ਰਹੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਜਿੱਥੇ ਕਿ ਚਾਈਨਾ ਦੇ ਥਰੂ ਅਤੇ ਖੁਦ ਨਾਰਥ ਕੋਰੀਆ ਨੂੰ ਇਸ ਪਰਮਾਣੂ ਪ੍ਰੀਖਣ ਤੋਂ ਰੋਕਣ ਦਾ ਯਤਨ ਕਰ ਰਹੇ ਹਨ, ਉਧਰ ਹੀ ਨਾਰਥ ਕੋਰੀਆ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕੰਟਰੀ ਦੇ ਫਾਊਂਡਰ ਕਿੰਗ ਟੂ ਸੰਗ ਦੇ ਜਨਮ ਦਿਨ ਦੇ ਮੌਕੇ ਤੇ ਇਸ ਦਾ ਪ੍ਰੀਖਣ ਕਰੇਗਾ। ਨਾਰਥ ਕੋਰੀਆ ਦੇ ਵਿੱਚ ਇਹ ਨੈਸ਼ਨਲ ਹੌਲੀਡੇ ਹੈ ਤੇ ਉਸ ਦਿਨ ਨਾਰਥ ਕੋਰੀਆ ਉਸ ਦਿਨ ਦੁਨੀਆ ਭਰ ਨੂੰ ਆਪਣੀ ਤਾਕਤ ਦਿਖਾਵੇਗਾ। ਦੁਨੀਆ ਭਰ ਦੇ ਜਰਨਲਿਸਟ ਨੂੰ ਸੱਦਾ ਭੇਜਿਆ ਗਿਆ ਹੈ ਤੇ ਇਹ ਕਿਹਾ ਗਿਆ ਹੈ ਕਿ ਉਹਨਾਂ ਨੂੰ ਮਿਜ਼ਾਈਲ ਟੈਸਟ ਦਿਖਾਉਣ ਦੇ ਲਈ ਨਹੀਂ ਸੱਦਿਆ ਜਾ ਰਿਹਾ ਕਿ ਬਲਕਿ ਨਾਰਥ ਕੋਰੀਆ ਦੇ ਵਿੱਚ ਹੋਈ ਡਿਵੈਲਪਮੈਂਟ ਦੇ ਲਈ ਸੱਦਿਆ ਜਾ ਰਿਹਾ ਹੈ। ਇਸ ਦੇ ਵਿੱਚ ਉਹਨਾਂ ਦਾ ਵੱਡਾ ਸਕਾਈਲਾਈਨ ਪ੍ਰੋਜੈਕਟ ਜਿਸ ਦੇ ਵਿੱਚ ਰਾਇਮਯੋਂਗ ਸਟਰੀਟ ਦੇ ਉੱਤੇ ਬਣੀਆਂ ਵੱਡੀਆਂ ਇਮਾਰਤਾਂ ਅਤੇ ਇਸ ਦੇ ਨਾਲ ਉਸ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਹੋਈ ਤਰੱਕੀ ਨੂੰ ਦਿਖਾਉਣਾ ਹੈ। ਸੀਰੀਆ ਦੇ ਵਿੱਚ US ਨੇ ਕੀਤੀ ਇੱਕ ਬੰਬਾਰੀ ਦੇ ਵਿੱਚ ਆਪਣੇ ਹੀ ਅਲਾਈਜ਼ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ 18 ਲੋਕਾਂ ਦੀ ਮੌਤ ਹੋ ਗਈ। US ਦੁਆਰਾ ਕੀਤੇ ਗਏ ਇੱਕ ਡਰੋਨ ਅਟੈਕ ਦੇ ਵਿੱਚ US ਦੇ ਸਹਿਯੋਗੀ ਸੀਰੀਅਨ ਫੋਰਸਿਸ ਦੇ ਜਵਾਨਾਂ ਦੀ ਮੌਤ ਹੋ ਗਈ। ਮੰਗਲਵਾਰ ਨੂੰ ਕੀਤੀ ਗਈ ਇਸ ਸਟ੍ਰਾਈਕ ਦੇ ਵਿੱਚ ਹੁਣ ਇੱਕ ਨਵਾਂ ਸਵਾਲ ਖੜਾ ਹੋਇਆ ਕਿ US ਦੁਆਰਾ ਕੀਤੀਆਂ ਜਾ ਰਹੀਆਂ 에ਅਰ ਸਟ੍ਰਾਈਕਸ ਕਿੰਨੀਆਂ ਕੁ ਸਹੀ ਨਿਸ਼ਾਨੇ ਲੱਗਦੀਆਂ ਹਨ ਤੇ ਕੀ ਉਹਨਾਂ ਦੇ ਵਿੱਚ ਸਿਵਲੀਅਨਸ ਦੀ ਡੈਥ ਹੁੰਦੀ ਹੈ ਜਾਂ ਫਿਰ ਨਹੀਂ, ਕਿਉਂਕਿ ਜੇਕਰ ਉਹ ਆਪਣੇ ਹੀ ਸਹਿਯੋਗੀਆਂ ਦੇ ਉੱਤੇ ਹਮਲਾ ਗਲਤੀ ਦੇ ਨਾਲ ਕਰ ਸਕਦੇ ਹਨ ਤਾਂ ਇਸ ਦੇ ਵਿੱਚ ਕਿੰਨਾ ਕੁ ਐਰਰ ਆਫ ਮਾਰਜਨ ਹੋਵੇਗਾ ਕਿ ਉਹ ਸਿਵਲੀਅਨਸ ਦੇ ਉੱਤੇ ਹਮਲਾ ਨਹੀਂ ਕਰਦੇ। ਇਸ ਤੋਂ ਪਹਿਲਾਂ ਅਮਰੀਕਾ ਨੇ ਸੀਰੀਅਨ ਗਵਰਨਮੈਂਟ ਦੇ ਉੱਤੇ ਸਿਵਲੀਅਨਸ ਦੇ ਉੱਤੇ ਹਮਲਾ ਕਰਨ ਦੇ ਲਈ ਸਖਤ ਐਕਸ਼ਨ ਲਿਆ ਤੇ ਸੀਰੀਅਨ 에ਅਰਬੇਸ ਦੇ ਉੱਤੇ ਹਮਲੇ ਕੀਤੇ। US ਅਫੀਸ਼ੀਅਲ ਨੇ ਇਸ ਨੂੰ ਇੱਕ ਐਕਸੀਡੈਂਟਲ ਸਟ੍ਰਾਈਕ ਕਰਾਰ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜਾਂਚ ਹੋਵੇਗੀ ਅਤੇ ਇੱਕ ਮਿਸਗਾਈਡਡ ਸਟ੍ਰਾਈਕ ਸੀ। US ਦੇ ਵਿੱਚ ਲਾਅ ਮੇਕਰਸ ਨੇ ਬਾਈਪਾਰਟੀਸ਼ਨ ਪ੍ਰਪੋਜ਼ਲ ਦੇ ਦੁਆਰਾ ਵਿਸਾਖੀ ਦੇ ਤਿਉਹਾਰ ਨੂੰ ਰਿਕੋਗਨਾਈਜ਼ ਕੀਤਾ ਹੈ। ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਅਤੇ ਖਾਲਸਾ ਪੰਥ ਦੀ ਸਥਾਪਨਾ ਦਿਵਸ ਨੂੰ ਸਮਰਪਿਤ ਇਹ ਵਿਸਾਖੀ ਦਾ ਤਿਉਹਾਰ ਨੂੰ ਸੈਲੀਬ੍ਰੇਟ ਕਰਨ ਦੇ ਲਈ US ਕਾਂਗਰਸ ਨੇ ਇਸ ਦੇ ਉੱਤੇ ਸਹਿਮਤੀ ਜਤਾਈ। ਕਾਂਗਰਸਮੈਨ ਜੌਨ ਗਰਮੈਂਡੀ ਨੇ ਇਸ ਮੌਕੇ ਦੇ ਉੱਤੇ ਸਾਰੀ ਸਿੱਖ ਸੰਗਤ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਸਾਰੀਆਂ ਕਮਿਊਨਿਟੀਜ਼ ਸਿੱਖ ਕਮਿਊਨਿਟੀ ਦੀ ਪੂਰੀ ਇੱਜ਼ਤ ਕਰਦੀਆਂ ਹਨ ਅਤੇ ਉਹਨਾਂ ਦੇ ਨਾਲ ਰਲ ਕੇ ਇਹ ਵਿਸਾਖੀ ਦਾ ਤਿਉਹਾਰ ਮਨਾਉਣਾ ਚਾਹੁੰਦੀਆਂ ਹਨ। US ਦੇ ਵਿੱਚ ਇਹ ਰੈਜ਼ੋਲੂਸ਼ਨ ਕਾਫੀ ਮਾਇਨੇ ਰੱਖਦੀ ਹੈ ਕਿਉਂਕਿ US 'ਚ ਸਿੱਖਾਂ ਦੇ ਪ੍ਰਤੀ ਹੇਟ ਕ੍ਰਾਈਮ ਕਾਫੀ ਹੋਏ ਹਨ ਅਤੇ ਇਸ ਦੇ ਨਾਲ ਅਮਰੀਕਾ ਭਰ ਦੇ ਵਿੱਚ ਸਿੱਖ ਭਾਈਚਾਰੇ ਬਾਰੇ ਅਵੇਅਰਨੈਸ ਦੇ ਲਈ ਸਹਾਇਤਾ ਮਿਲੇਗੀ। 3 ਹੋਰ ਲਾਅ ਮੇਕਰਸ ਜਿਨ੍ਹਾਂ ਨੇ ਇਸ ਰੈਜ਼ੋਲੂਸ਼ਨ ਤੇ ਸਹਿਮਤੀ ਜਤਾਈ ਸੀ ਉਹ ਸਨ ਪੈਟਰਿਕ ਮੇਹਨ, ਜੂਡੀ ਸ਼ੂ ਅਤੇ ਡੇਵਿਡ ਵਲਡਾਓ। ਕੱਲ੍ਹ ਨਿਊਯਾਰਕ ਦੇ ਵਿੱਚ ਅਮਰੀਕਾ ਦੀ ਪਹਿਲੀ ਮੁਸਲਿਮ ਮਹਿਲਾ ਜੱਜ ਉਹਨਾਂ ਦੀ ਲਾਸ਼ ਹਡਸਨ ਨਦੀ ਦੇ ਕਿਨਾਰੇ ਮਿਲੀ ਸੀ ਅਤੇ ਪੁਲਿਸ ਨੇ ਅੱਜ ਆਈ ਜਾਂਚ ਦੇ ਵਿੱਚ ਦੱਸਿਆ ਕਿ ਹਾਲਾਤਾਂ ਤੋਂ ਪਤਾ ਚੱਲਦਾ ਹੈ ਕਿ ਇੱਕ ਇਹ ਸੁਸਾਈਡ ਮਾਮਲਾ ਹੈ, ਪਰ ਇਸ ਦੇ ਵਿੱਚ ਹਜੇ ਵੀ ਜਾਂਚ ਚੱਲ ਰਹੀ ਹੈ ਤੇ ਜਿਵੇਂ ਇਸ ਦੇ ਵਿੱਚ ਕੁਝ ਹੋਰ ਸਬੂਤ ਸਾਹਮਣੇ ਆਉਣਗੇ ਉਹਨਾਂ ਨੂੰ ਪਬਲਿਕ ਕੀਤਾ ਜਾਏਗਾ। ਨਿਊਯਾਰਕ ਦੀ ਅਪੀਲਸ ਕੋਰਟ ਦੀ ਜੱਜ ਸ਼ੇਲਾ ਅਬਦੁਲ ਸਲਾਮ ਜੋ ਕਿ 65 ਸਾਲਾਂ ਦੀ ਸੀ, ਉਹਨਾਂ ਨੇ ਅਮਰੀਕਾ ਦੇ ਵਿੱਚ ਪਹਿਲੀ ਮੁਸਲਿਮ ਮਹਿਲਾ ਜੱਜ ਬਣ ਕੇ ਇਤਿਹਾਸ ਰਚਿਆ ਸੀ।
ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ੁੱਕਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 64 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 45 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਸਟਾਕਟਨ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਟ੍ਰੇਸੀ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ। ਮੋਡੈਸਟੋ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 45 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਟਰਕੀ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 19 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 45 ਡਿਗਰੀ ਹਾਈ ਅਤੇ ਰਾਤ ਨੂੰ 21 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਸੀਐਟਲ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 54 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਨਿਊਯਾਰਕ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ। ਕੈਲਗਰੀ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 40 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 20 ਡਿਗਰੀ ਸੈਲਸੀਅਸ ਲੋ। ਮੈਲਬਨ ਆਸਟ੍ਰੇਲੀਆ ਦੇ ਵਿੱਚ 19 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਅਤੇ ਲੰਡਨ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ। ਫਰਾਂਸ ਪੈਰਿਸ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ। ਏਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਵੀਰਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 138 ਅੰਕਾਂ ਦੀ ਗਿਰਾਵਟ ਦੇ ਨਾਲ 20,453.25 ਤੇ ਬੰਦ ਹੋਇਆ। ਨੈਸਡੈਕ 31 ਅੰਕਾਂ ਦੀ ਗਿਰਾਵਟ ਦੇ ਨਾਲ 5805.15 ਤੇ ਬੰਦ ਹੋਇਆ। S&P 15 ਅੰਕਾਂ ਦੀ ਗਿਰਾਵਟ ਦੇ ਨਾਲ 2328.95 ਤੇ ਬੰਦ ਹੋਇਆ। ਵਿਲਸ਼ਰ 5162 ਅੰਕਾਂ ਦੀ ਗਿਰਾਵਟ ਦੇ ਨਾਲ 24262.59 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਵੈਲਸ ਫਾਰਗੋ ਦਾ ਰਿਹਾ, ਜਿਸ ਦੀ ਕੀਮਤ 51.44 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 64.49 ਪੈਸੇ। ਕੈਨੇਡੀਅਨ ਡਾਲਰ ਦੀ ਕੀਮਤ ਰਹੀ 48.36 ਪੈਸੇ। ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 80.63 ਪੈਸੇ। ਯੂਰੋ ਦੀ ਕੀਮਤ ਰਹੀ 68.45 ਪੈਸੇ। ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 48.81 ਪੈਸੇ। ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45.14 ਪੈਸੇ। ਸਿੰਗਾਪੁਰ ਡਾਲਰ ਦੀ ਕੀਮਤ ਰਹੀ 46.12 ਪੈਸੇ। ਬਹਿਰੀਨੀ ਦਿਨਾਰ ਦੀ ਕੀਮਤ ਰਹੀ 171.5 ਪੈਸੇ। ਕੁਵੈਤੀ ਦਿਨਾਰ ਦੀ ਕੀਮਤ ਰਹੀ 211.33 ਪੈਸੇ। ਸੋਨੇ ਦੇ ਰੇਟ $1287.24 ਪਰ ਆਉਂਸ ਰਿਹਾ ਤੇ ਚਾਂਦੀ $18.50 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।